ਕੈਨੇਡਾ ਦੀ ਧਰਤੀ ਉੱਪਰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਹ ਕੈਨੇਡਾ ਦੀ ਧਰਤੀ ਉੱਪਰ ਸਭ ਤੋਂ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਹੈ। ਇਸ ਸੰਸਥਾ ਨੂੰ ਚਲਾਉਣ ਲਈ ਚੋਣ ਪ੍ਰਣਾਲੀ ਦਾ ਪ੍ਰਬੰਧ ਸਥਾਪਿਤ ਕੀਤਾ ਗਿਆ। ਇਸ ਸੰਸਥਾ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦਾ ਇਸ ਸੰਸਥਾ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਸੀ। ਇਸ ਸੰਸਥਾ ਨੇ ਕੈਨੇਡਾ ਦੀ ਧਰਤੀ ਉੱਪਰ ਸਿੱਖ ਜਗਤ ਦੀ ਅਗਾਂਹ ਹੋ ਕੇ ਹਮੇਸ਼ਾ ਹੀ ਅਗਵਾਈ ਕੀਤੀ, ਜਿਸ ਕਰਕੇ ਇਸ ਸੰਸਥਾ ਨੂੰ ਇਸ ਦਾ ਬਹੁਤ ਵੱਡਾ ਮੁੱਲ ਵੀ ਉਤਾਰਨਾ ਪਿਆ। ਇਸ ਸੰਸਥਾ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦਾ ਕਤਲ ਇਸ ਸੰਸਥਾ ਦੇ ਅੰਦਰ ਹੀ ਕੀਤਾ ਗਿਆ। ਉਸ ਕਤਲ ਦੇ ਕੀ ਕਾਰਨ ਸਨ, ਇਹ ਸਭ ਦੀ ਜਾਣਕਾਰੀ ਸਾਂਝੀ ਕਰਨ ਲਈ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਹਨ ਸੁਰਿੰਦਰ ਸੰਘਾ ਜੀ। ਆਓ ਸੁਣਦੇ ਹਾਂ, ਦੇਖਦੇ ਹਾਂ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਜੀ ਆਇਆਂ ਨੂੰ ਸੁਰਿੰਦਰ ਸੰਘਾ ਜੀ ਸਾਡੇ ਸਟੂਡੀਓ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੰਘਾ ਸਾਹਿਬ, ਸਰਦਾਰ ਭਾਗ ਸਿੰਘ ਭਿੱਖੀਵਿੰਡ ਵਾਲਿਆਂ ਦਾ ਸ਼ਹੀਦੀ ਦਿਵਸ ਕਦੋਂ ਸੀਗਾ ਜੀ? ਉਹਨਾਂ ਦਾ ਜੀ 5 ਸਤੰਬਰ 1914 ਨੂੰ ਉਹਨਾਂ ਦੀ ਸ਼ਹਾਦਤ ਹੋਈ ਹੈ। ਤੇ ਇਹ ਸ਼ਹੀਦੀ ਦੇ ਕਾਰਨ ਕੀ ਸੀਗੇ ਜੀ? ਕਾਰਨ ਇਹ ਸੀ ਵੀ ਭਾਈ ਭਾਗ ਸਿੰਘ ਜਿਹੜਾ ਸਾਰੀ ਕਮਿਊਨਿਟੀ ਦਾ ਲੀਡਰ ਸੀ, ਉਹਨ ਜਿੰਨੀਆਂ ਵੀ ਉਸ ਵੇਲੇ 1906 ਤੋਂ 1906 ਤੋਂ 1914 ਤੱਕ ਜਿੰਨੀਆਂ ਵੀ ਇੱਥੇ ਆਪਣੀਆਂ ਲਹਿਰਾਂ ਚੱਲੀਆਂ, ਹਾਂਜੀ, ਖਾਲਸਾ ਦੀਵਾਨ ਸੁਸਾਇਟੀ ਨੂੰ ਬਣਾਉਣ 'ਚ, ਹਾਂਡਰੋਸ ਦੀ ਘਟਨਾ, ਮੈਡਲਾਂ ਦੀ ਲੋਹੜੀ ਤੇ ਜਾਰਜ ਪੰਜਵੇਂ ਦੇ ਸਮਾਗਮ ਨੂੰ ਬਾਈਕਾਟ ਕਰਨਾ ਤੇ ਕਾਮਾਗਾਟਾ ਮਾਰੂ ਤੇ ਟੱਬਰਾਂ ਨੂੰ ਮੰਗਾਉਣ ਦੇ ਘੋਲਾਂ 'ਚ ਸਾਰਿਆਂ ਦੀ ਲੀਡ ਉਹਨ ਕੀਤੀ। ਤੇ ਇਸ ਕਰਕੇ ਉਹ ਇਹਨਾਂ ਦੇ ਲੀਡਰ ਹੋਣ ਦੀ ਕਰਕੇ ਇਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਇਹ ਸਾਰੇ ਘਟਨਾ ਕਰਨ ਦੇ ਪਿੱਛੇ ਇੱਕ ਆਦਮੀ ਦਾ ਹੱਥ ਹੈਗਾ, ਹਾਪਕਿੰਸ। ਉਹ ਕੌਣ ਸੀਗਾ ਜੀ? ਜਿਹੜਾ ਹਾਪਕਿੰਸਨ ਆ, ਇਹ ਗੋਰੇ ਬਾਬ ਤੇ ਹਿੰਦੁਸਤਾਨ ਦੀ ਮਾਂ ਦਾ ਪੁੱਤ ਸੀ ਤੇ ਇਹ 1908 'ਚ ਇਹ ਕਲਕੱਤੇ 'ਚ ਪੁਲਿਸ ਦਾ ਸੁਪਰਡੈਂਟ ਸੀ ਤੇ ਇਹ 1908 'ਚ ਇਹਨੂੰ ਵੈਨਕੂਵਰ ਲਿਆਂਦਾ ਗਿਆ। ਠੀਕ ਹੈ। ਤੇ ਉਹਦਾ ਸਿਰਫ ਮਕਸਦ ਇਹ ਸੀ ਵੀ ਉਸ ਵੇਲੇ ਭਾਰਤੀਆਂ ਦੇ ਵਿੱਚ ਜਿਹੜੀ ਨਾ ਆਜ਼ਾਦੀ ਦੀ ਪ੍ਰਤੀ ਤੇ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਜਿਹੜੀ ਨਫ਼ਰਤ ਪੈਦਾ ਹੋ ਰਹੀ ਸੀ, ਉਹ ਲੋਕਾਂ ਦੇ ਲੀਡਰਾਂ ਦੀ ਜਸੂਸੀ ਕਰਨ ਲਈ ਆਉਂਦਾ ਸੀ ਤੇ ਕਮਿਊਨਿਟੀ 'ਚ ਨੂੰ ਪਾੜਨ ਲਈ ਇੱਕ ਉਹਨੇ ਆਪਣਾ ਜਿਹੜਾ ਗਰੁੱਪ ਪੈਦਾ ਕੀਤਾ ਸੀ, ਉਹ ਲੈ ਲਿਆਂਦਾ ਸੀ। ਇਹ ਬੇਲਾ ਸਿੰਘ ਕੌਣ ਸੀਗਾ ਜਿਨ੍ਹਾਂ ਨੇ ਸਰਦਾਰ ਭਾਗ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਸੀ? ਇਹ ਬੇਲਾ ਸਿੰਘ ਜਿਹੜਾ ਨਾ ਇਹ ਗਦਾਰ ਟੋਲਾ ਸੀ, ਉਹਦਾ ਲੀਡਰ ਸੀਗਾ। ਅੱਛਾ। ਤੇ ਇਹਦਾ ਪਿੱਛੇ ਪਿੰਡ ਸੀ ਜਿਆਣ, ਮਾਲਪੁਰ ਦੇ ਕੋਲ, ਡਿਸਟ੍ਰਿਕਟ ਹੁਸ਼ਿਆਰਪੁਰ 'ਚ। ਇਹ ਜਿਹੜਾ ਟੋਲਾ ਇਹ ਬਣਾਇਆ ਸੀ, ਇਹ ਹਾਪਕਿੰਸਨ ਨੇ ਆਪਣੀਆਂ ਜਿਹੜੀਆਂ ਕਮਿਊਨਿਟੀ 'ਚੋਂ ਮੁਖਬਰੀਆਂ ਲੈਣੇ ਲਈ ਤੇ ਕਮਿਊਨਿਟੀ 'ਚ ਫੁੱਟ ਪਾਉਣੇ ਲਈ ਇਹ 50-60 ਬੰਦਿਆਂ ਦਾ ਧੜਾ ਬਣਾਇਆ ਸੀ। ਤੇ ਜਾਣੀ ਕਿ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜਾ ਸਰਦਾਰ ਭਾਗ ਸਿੰਘ ਸੀਗੇ ਇਹ ਕਮਿਊਨਿਟੀ ਦੇ ਲੀਡਰ ਸੀਗੇ, ਕਮਿਊਨਿਟੀ ਨੂੰ ਆਰਗੇਨਾਈਜ਼ ਕਰ ਰਹੇ ਸੀਗੇ, ਗਵਰਨਮੈਂਟ ਦੇ ਖਿਲਾਫ ਕਰ ਰਹੇ ਸੀਗੇ। ਇਹ ਦੇਖੋ, ਆਪਣੇ ਜਦੋਂ ਅਸੀਂ ਇੱਥੇ ਆ ਕੇ ਜਿੰਨੀਆਂ ਸਾਰੀਆਂ ਲਹਿਰਾਂ, ਜਿੱਦਾਂ ਪਹਿਲਾਂ ਵੀ ਗੱਲ ਕੀਤੀ, ਉਹ 'ਚ ਉਹਨਾਂ ਨੂੰ ਜਥੇਬੰਦ ਕਰਨ 'ਚ ਭਾਈ ਭਾਗ ਸਿੰਘ ਦਾ ਮੇਨ ਰੋਲ ਸੀ। ਇਹ ਚਾਹੁੰਦੇ ਸੀਗੇ ਵੀ ਜਦੋਂ ਇਹਨੇ ਸਮਝ ਲਿਆ ਵੀ ਸਾਨੂੰ ਹੁਣ ਜੋ ਕੁਛ ਸਹੂਲਤਾਂ ਸਾਨੂੰ ਮਿਲਣੀ ਚਾਹੀਦੀਆਂ ਨਹੀਂ ਮਿਲਦੀਆਂ, ਤੇ ਇਹਨੇ ਦੇਖਿਆ ਵੀ ਗੁਲਾਮੀ ਜਿਹੜੀ ਜਾੜਿਆ ਸਾਰੀ ਗੱਲ ਦੀ, ਉਹਦੇ ਲਈ ਲੋਕਾਂ ਨੂੰ ਜਿਹੜਾ ਜਥੇਬੰਦ ਕਰਨ 'ਚ ਜਿਹੜਾ ਭਾਈ ਭਾਗ ਸਿੰਘ ਦਾ ਰੋਲ ਸੀ, ਉਹ ਬਹੁਤ ਮਹਾਨ ਰੋਲ ਸੀ। ਠੀਕ ਹੈ। ਤੇ ਭਾਈ ਭਾਗ ਸਿੰਘ ਇੰਡੀਆ ਤੋਂ ਕਿਹੜੇ ਇਲਾਕੇ ਤੋਂ ਸੀ? ਭਾਈ ਭਾਗ ਸਿੰਘ ਇਹ ਸੀਗੇ ਭਿੱਖੀਵਿੰਡ, ਉਸ ਵੇਲੇ ਲਾਹੌਰ ਡਿਸਟ੍ਰਿਕਟ ਦਾ ਇਹ ਹਿੱਸਾ ਸੀ। ਹੁਣ ਉਹ ਤਰਨਤਾਰਨ ਜ਼ਿਲ੍ਹੇ 'ਚ ਪੈਂਦਾ, ਇੱਥੇ ਪੱਟੀ ਤੋਂ 12 ਕਿਲੋਮੀਟਰ ਦੂਰ ਆ। ਤੇ ਇਹਨਾਂ ਦਾ ਜਿਹੜਾ ਜਨਮ 1872 'ਚ ਹੋਇਆ ਤੇ ਇਹ 1906 'ਚ ਕੈਨੇਡਾ 'ਚ ਆਏ। ਠੀਕ ਹੈ। ਤੇ ਇਹਨਾਂ ਦੀ ਕੋਈ ਔਲਾਦ ਵੀ ਸੀਗੀ ਇੱਥੇ ਰਹਿੰਦੀ ਕੈਨੇਡਾ? ਇਹਨਾਂ ਦੇ 2 ਬੱਚੇ ਸੀ, ਲੜਕਾ ਜੋਗਿੰਦਰ ਸਿੰਘ ਤੇ ਇੱਕ ਲੜਕੀ। ਤੇ ਜਦੋਂ ਇਹਨਾਂ ਦੀ ਵਾਈਫ ਦੀ ਜਿਹੜੀ ਪਤਨੀ ਬੀਬੀ ਹਰਨਾਮ ਕੌਰ ਦੀ ਪਹਿਲਾਂ ਮੌਤ ਹੋ ਗਈ ਸੀ ਤੇ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਉਹ ਬੱਚੇ ਜਿਹੜੇ ਆ ਉਹ ਲਵਾਰਸ ਹੋ ਗਏ ਸੀ ਤੇ ਉਹਨਾਂ ਦੀ ਜਿਹੜੀ ਦੇਖਭਾਲ ਹੈ ਉਹ ਖਾਲਸਾ ਦੀਵਾਨ ਸੁਸਾਇਟੀ ਕਰਦੀ ਰਹੀ ਆ। ਤੇ ਉਹ ਤੋਂ ਬਾਅਦ ਫਿਰ ਬਹੁਤਾ ਪਤਾ ਨਹੀਂ ਲੱਗਦਾ, ਪਰ ਹੁਣ ਇਹਨਾਂ ਦੀ ਕੋਈ ਇਹਨਾਂ ਦਾ ਹੈ ਨਹੀਂ। ਕਾਮਾਗਾਟਾ ਮਾਰੂ ਦਾ ਜਹਾਜ਼ ਜਦੋਂ ਇੱਥੇ ਲੱਗਾ ਤੇ ਉਹਦੇ ਪਿੱਛੇ ਵੀ ਭਾਗ ਸਿੰਘ ਹੋਣਾ ਦੀ ਬਹੁਤ ਸਟਰਗਲ ਸੀਗੀ, ਉਹ ਕੀ ਸੀਗੀ? ਦੇਖੋ, ਜਦੋਂ ਕਾਮਾਗਾਟਾ ਮਾਰੂ ਜਹਾਜ਼ ਇੱਕ ਜਿਹੜਾ ਸਿੱਧੇ ਆਪਣੇ ਸਫ਼ਰ ਦੀ ਸ਼ਰਤ ਲਾਈ ਸੀ, ਉਹਨੂੰ ਤੋੜਨ ਲਈ ਜਹਾਜ਼ ਲਿਆਂਦਾ ਸੀ। ਹਾਂਜੀ। ਉਹ ਜਹਾਜ਼ ਐਵੇਂ ਨਹੀਂ ਆ ਗਿਆ, ਜਹਾਜ਼ ਵੀ ਇੱਕ ਸਲਾਹ ਨਾਲ ਆਇਆ ਸੀ। ਉਹ ਜਹਾਜ਼ ਜਦੋਂ ਇੱਥੇ ਆਉਣ ਤੋਂ ਬਾਅਦ ਉਹਨੂੰ ਸਾਰੇ ਜਹਾਜ਼ ਨੂੰ ਇੱਥੇ ਮੁਸਾਫਰਾਂ ਨੂੰ ਲਾਉਣੇ ਲਈ ਜਿਹੜੀ ਸਟਰਗਲ ਕੀਤੀ ਆ, ਉਹ 'ਚ ਭਾਈ ਭਾਗ ਸਿੰਘ ਦਾ ਬਹੁਤ ਲੀਡਿੰਗ ਰੋਲ ਸੀ। ਤੇ ਇਹਦੇ 'ਚ ਇੱਕ ਗੱਲ ਦੱਸਣੀ ਜ਼ਰੂਰ ਬਣਦੀ ਆ ਵੀ ਜਦੋਂ ਜਹਾਜ਼ ਦਾ ਜਿਹੜਾ ਕਿਰਾਇਆ ਸੀ ਉਹ ਬਾਬਾ ਗੁਰਦੇਸੋ ਤੋਂ ਦੇ ਨਹੀਂ ਸੀ ਹੁੰਦਾ, ਕਿਉਂਕਿ ਉਹਨਾਂ ਦਾ ਕੋਲਾ ਨਹੀਂ ਸੀ ਉਤਰਨ ਦਿੱਤਾ। ਉਹ ਜਹਾਜ਼ ਦੇ ਜਿਹੜਾ ਪੈਸੇ ਤਾਰੇ $35,000 ਉਹ ਇਕੱਠਾ ਕਰਨ 'ਚ ਭਾਈ ਭਾਗ ਸਿੰਘ ਦਾ ਬਹੁਤ ਮੇਨ ਰੋਲ ਸੀ।
ਤੇ ਜਹਾਜ਼ ਦਾ ਪਟਾ ਵੀ ਭਾਈ ਭਾਗ ਸਿੰਘ ਤੇ ਹਸਨ ਰਹੀਮ ਦੇ ਨਾਂ ਸੀ। ਉਹਦੇ ਲਈ ਜਿਹੜਾ ਇਹਦੀ ਸਟਰਗਲ ਕੀਤੀ ਆ ਮਈ ਤੋਂ ਲੈ ਕੇ ਜੁਲਾਈ ਦੇ ਜਹਾਜ਼ ਦੇ ਜਾਣ ਤੱਕ, ਉਹਦੇ 'ਚ ਜਿਹੜੀ ਇੱਥੇ ਦੀ ਐਸਟੈਬਲਿਸ਼ਮੈਂਟ ਹੈ, ਸਰਕਾਰ ਹੈ, ਇਮੀਗ੍ਰੇਸ਼ਨ ਮਹਿਕਮਾ, ਉਹ ਸਮਝਦਾ ਸੀ ਵੀ ਇਹ ਸਾਰਾ ਜਿਹੜਾ ਇਹਨਾਂ ਦੀ ਸਿਸਟਮ ਦੀ ਹੇਠੀ ਉਹ 'ਚ ਭਾਗ ਸਿੰਘ ਦਾ ਬਹੁਤ ਰੋਲ ਆ। ਤਾਂ ਇਹ ਸਮਝਿਆ ਜਾਂਦਾ ਜੇ ਭਾਗ ਸਿੰਘ ਉਦਣ ਜੇਲ੍ਹ 'ਚ ਨਾ ਹੁੰਦੇ ਜਦੋਂ ਇਹ ਤਾਰਕ ਨਾਥ ਦਾਸ ਨੂੰ ਮਿਲਣ ਗਏ ਸੀਗੇ, ਕਿਉਂਕਿ ਜਿਹੜੇ ਮੇਨ ਲੀਡਰ ਉਹ ਜੇਲ੍ਹ ਸੀ, ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ, ਤੇ ਹਸਨ ਰਹੀਮ ਦੇ ਇਕੱਲੇ ਹੋਣ ਕਰਕੇ ਜਹਾਜ਼ ਜਿਹੜਾ ਜ਼ਬਰਦਸਤ ਜਿਹੜਾ ਮੋੜਿਆ ਉਹ ਮੰਨ ਗਿਆ। ਜੇ ਉਹ ਇੱਥੇ ਹੁੰਦਾ ਤਾਂ ਜਾਂ ਤਾਂ ਜਹਾਜ਼ ਦੇ ਮੁਸਾਫਰ ਥੱਲੇ ਉਤਰਦੇ ਤਾਂ ਜਾਂ ਇਹ ਜਹਾਜ਼ ਨੂੰ ਤੋੜ ਕੇ ਸਮੁੰਦਰ 'ਚ ਸਿੱਟ ਦਿੰਦੇ। ਉਹ ਜਿਹੜੀ ਆ ਉਹ ਹਿਸਟਰੀ ਇੱਕ ਵੱਖਰੀ ਹੋਣੀ ਸੀ। ਤੁਸੀਂ ਕੀ ਸਮਝਦੇ ਹੋ ਕਿ ਭਾਈ ਭਾਗ ਸਿੰਘ ਕੈਨੇਡਾ ਦੀ ਧਰਤੀ ਤੇ ਪਹਿਲੇ ਸਾਡੀ ਕਮਿਊਨਿਟੀ ਦੇ ਸ਼ਹੀਦ? ਹਾਂ ਬਿਲਕੁਲ, ਕਿਉਂਕਿ ਉਹ ਤਾਂ ਸਾਰੀ ਜਿਹੜੀ ਸ਼ਹਾਦਤ ਇਹਨਾਂ ਦੀ ਪਹਿਲਾਂ ਹੋਈ ਆ, ਤੇ ਭਾਈ ਮੇਵਾ ਸਿੰਘ ਦੀ ਜਿਹੜੀ ਸ਼ਹਾਦਤ ਹੁੰਦੀ ਆ ਉਹਦਾ ਕਾਰਨ ਇਹ ਸੀ ਵੀ ਭਾਈ ਭਾਗ ਸਿੰਘ ਦੀ ਸ਼ਹਾਦਤ ਤੋਂ ਬਾਅਦ ਭਾਈ ਮੇਵਾ ਸਿੰਘ ਨੂੰ ਜਿਹੜਾ ਬੇਲਾ ਸਿੰਘ ਨੇ ਕੁਕਰਮ ਕੀਤਾ ਇਹਨਾਂ ਬਾਕੀ ਸਾਰਿਆਂ ਨਾਲ ਰਲ ਕੇ, ਉਹ ਮੇਵਾ ਸਿੰਘ ਦੇ ਮਨ 'ਚ ਇਹਦਾ ਅਸਰ ਇਹ ਹੋ ਗਿਆ ਸੀ, ਤੇ ਜਦੋਂ ਇਹ ਉੱਥੇ ਅਗਾਹੀ ਦੇਣ ਗਿਆ ਉੱਥੇ ਹੀ ਇਹਨੂੰ ਮਾਰਿਆ। ਠੀਕ ਹੈ। ਹਾਫਕਰ ਸਿੰਘ ਜਿਵੇਂ ਕਿ ਸਮਝਿਆ ਜਾਂਦਾ ਕਿ ਕੈਨੇਡੀਅਨ ਹਿਸਟਰੀ ਦੇ ਵਿੱਚ ਕਿ ਭਾਈ ਭਾਗ ਸਿੰਘ ਅੱਤਵਾਦੀ ਸੀ, ਇਹੋ ਜਿਹੀ ਕੋਈ ਗੱਲ ਸੀ? ਦੇਖੋ ਇਹ ਸਮਝਿਆ ਜਾਂਦਾ ਵੀ ਅਸੀਂ ਇਹ ਸਮਝਦੇ ਵੀ ਜਿੰਨੇ ਉਸ ਵੇਲੇ ਦੇ ਜਿਹੜੇ ਸਾਡੇ ਲੀਡਰ ਸੀਗੇ ਇਹ ਸਾਰਿਆਂ ਨੂੰ ਹੀ ਸਰਕਾਰੀ ਕਾਗਜ਼ਾਂ 'ਚ ਐਕਸਟ੍ਰੀਮਿਸਟ ਸਮਝਿਆ ਜਾਂਦਾ, ਤੇ ਉਹਨੂੰ ਜਿਹੜਾ ਉਹਨਾਂ ਦੇ ਲਾ ਜਾਂ ਧੱਬਾ ਉਹਨੂੰ ਠਾਣੇ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਵੀ ਅਸੀਂ ਸਟਰਗਲ ਕਰੀਏ, ਲੌਬੀ ਕਰੀਏ, ਤਾਂ ਉਹਨਾਂ ਨੂੰ ਜੋ ਕੁਛ ਉਹਨੇ ਉਹ ਕੀਤਾ ਹੁਣ ਉਹ ਸੱਚਾਈ ਹੋ ਰਹੀ ਆ, ਜਿਹੜਾ ਸਭ ਕੁਛ ਮਾਫੀਆਂ ਉਹ ਜਾਣ ਕੇ ਸਹੀ ਸੀਗੇ, ਉਹ ਸਹੀ ਸੀਗੇ ਤੇ ਇਹ ਗਲਤ ਸੀਗੇ। ਇਹ ਹੁਣ ਆਪਣੀਆਂ ਗਲਤੀਆਂ ਜਦੋਂ ਮੰਨਦੇ ਆ ਤਾਂ ਸਾਡਾ ਇਹ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਕ ਇੱਦਾਂ ਦੀ ਮੁਹਿੰਮ ਚਲਾਈਏ ਆਪਣੇ ਵੱਲੋਂ ਵੀ ਤੇ ਸਾਂਝੀ ਵੀ, ਤਾਂ ਜਾ ਕੇ ਉਹਨਾਂ ਦਾ ਨਾਂ ਜਿਹੜਾ ਕਲੀਅਰ ਹੋਵੇ। ਕਿਉਂਕਿ ਜੇ ਗਵਰਨਮੈਂਟ ਨੇ ਮੰਨ ਲਿਆ ਕਿ ਕਾਮਾਗਾਟਾ ਨੂੰ ਮੋੜਨਾ ਇੱਕ ਗਲਤੀ ਸੀ ਤੇ ਉਹਦੇ ਪਿੱਛੇ ਭਾਈ ਭਾਗ ਸਿੰਘ ਉਹਨਾਂ ਦਾ ਹੱਥ ਸੀ, ਉਸ ਵੇਲੇ ਉਹ ਉਹਨਾਂ ਨੂੰ ਅੱਤਵਾਦੀ ਸਮਝਦੇ ਸੀਗੇ, ਤੇ ਇਹਦਾ ਮਤਲਬ ਗਵਰਨਮੈਂਟ ਵੀ ਉਸ ਵੇਲੇ ਗਲਤ ਸੀਗੀ ਤੇ ਉਹਨਾਂ ਨੂੰ ਉਸ ਲਿਸਟ 'ਚੋਂ ਕੱਢਣਾ ਚਾਹੀਦਾ ਹੈ। ਬਿਲਕੁਲ ਡੈਫੀਨਿਟ। ਹੁਣ ਤਾਂ ਆਪ ਐਕਸੈਪਟ ਕਰਦੇ ਨਾ, ਹਾਂਜੀ, ਜਦੋਂ ਐਕਸੈਪਟ ਕਰਦੇ ਆ ਨਾਲੇ ਇਹ ਨਹੀਂ ਜਿੱਦਾਂ ਲੂਇਸ ਰਿਆਲ ਨੂੰ ਹੀ ਨਹੀਂ ਰੀਹੈਬਿਲੀਟੇਟ ਕੀਤਾ, ਇਹਨਾਂ ਨੂੰ ਵੀ ਕਰਨ ਲਈ ਸਾਨੂੰ ਜਦੋਂ ਜਿੱਦ ਕਰਨੀ ਪੈਣੀ ਹੈ। ਉੱਦਾਂ ਨਹੀਂ ਕਿਸੇ ਨੇ ਕਰਨਾ ਘਰ ਬੈਠਿਆਂ ਤੇ। ਠੀਕ ਹੈ। ਜਿਹੜੇ ਲੋਕ ਅਸੀਂ ਚੁਣ ਕੇ ਭੇਜੋ ਉਹਨਾਂ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਭਾਈ ਤੁਸੀਂ ਹੁਣ ਸਾਡਾ ਆਹ ਵੀ ਕੰਮ ਕਰੋ, ਅਸੀਂ ਵੀ ਤੁਹਾਡੇ ਨਾਲ ਆ, ਤੇ ਬਾਕੀ ਸਾਰਿਆਂ ਨੂੰ ਕਨਵਿੰਸ ਕਰੀਏ। ਇਹੀ ਇੱਕ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਤੇ ਅਖੀਰ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਆਪਣੀ ਜਥੇਬੰਦੀ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਉਹ ਇਹ ਤੁਹਾਡੇ ਨੂੰ ਵਾਅਦਾ ਕਰਦਾ ਤੇ ਅਸੀਂ ਹੁਣ ਤੋਂ ਲੈ ਕੇ ਆਉਣ ਵਾਲੇ ਸਮਿਆਂ 'ਚ ਇਹਨਾਂ ਮਹਾਨ ਸ਼ਹੀਦਾਂ ਦੀਆਂ ਜਿਹੜੀਆਂ ਪਿਰਤਾਂ ਪਾਈਆਂ ਉਹਨਾਂ 'ਤੇ ਚੱਲਣ ਦਾ ਵਾਅਦਾ ਕਰਦੇ ਹਾਂ, ਤੇ ਇਹਨਾਂ ਨੂੰ ਐਕਸਟ੍ਰੀਮਿਸਟ ਮੰਨਿਆ ਜਾਂਦਾ ਜਾਂ ਇਹਨਾਂ 'ਤੇ ਹੋਰ ਕਈ ਕੁਛ ਇਹਨਾਂ ਦੇ ਲਾਏ ਜਾਂਦੇ ਦੋਸ਼, ਉਹਨਾਂ ਨੂੰ ਕਲੀਨ ਕਰਾਉਣ ਲਈ ਅਸੀਂ ਆਪਣੇ ਵੱਲੋਂ ਪੂਰਾ ਯੋਗ ਹਿੱਸਾ ਪਾਵਾਂਗੇ। ਥੈਂਕ ਯੂ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਹ ਟਾਈਮ